ਇਹ ਪੰਜਾਬੀ ਰੇਡੀਓ USA ਹੈ। ਪਰ ਦੋਸਤੋ ਮੈਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਹਾਜ਼ਰ ਹੋ ਰਿਹਾ ਆਪਣਾ ਹਫ਼ਤਾਵਾਰੀ ਪ੍ਰੋਗਰਾਮ ਸਾਂਝੀ ਸੱਥ ਲੈ ਕੇ। ਸਾਂਝੀ ਸੱਥ ਦੇ ਵਿੱਚ ਅਸੀਂ ਯਤਨ ਕਰਦੇ ਹਾਂ ਕਿ ਭਾਰਤ, ਪੰਜਾਬ ਤੇ ਦੁਨੀਆ ਭਰ ਦੇ ਸਿਆਸੀ ਘਟਨਾਕ੍ਰਮ ਦੇ ਉੱਤੇ ਨਜ਼ਰ ਰੱਖੀਏ ਤੇ ਆਪਣੀ ਸਮਝ ਦੇ ਮੁਤਾਬਕ ਗੱਲ ਕਰ ਸਕੀਏ। ਖਾਸ ਤੌਰ ਦੇ ਉੱਤੇ ਭਾਰਤ ਤੇ ਪੰਜਾਬ ਦਾ ਜ਼ਿਕਰ ਅਸੀਂ ਸਮਾਜਿਕ ਤੇ ਰਾਜਨੀਤਿਕ ਘਟਨਾਵਾਂ ਤੇ ਜ਼ਿਆਦਾ ਕਰਦੇ ਹਾਂ। ਭਾਰਤ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਚਰਚਿਤ ਖਬਰ ਰਹੀ ਹੈ ਪਿਛਲੇ ਕਈ ਦਿਨਾਂ ਤੋਂ, ਜਿਹਦਾ ਅੱਜ ਡ੍ਰੌਪ ਸੀਨ ਹੋਇਆ ਹੈ, ਉਹ ਹੈ ਕਰਨਾਟਕਾ ਦੀ। ਕਰਨਾਟਕਾ ਦੇ ਵਿੱਚ ਚੋਣਾਂ ਹੋਈਆਂ। ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਪਾਰਟੀ ਬਣੀ 104 ਸੀਟਾਂ ਲੈ ਕੇ। ਕਾਂਗਰਸ ਪਾਰਟੀ ਨੂੰ 78 ਸੀਟਾਂ ਮਿਲੀਆਂ। ਪਹਿਲਾਂ ਕਾਂਗਰਸ ਦੀ ਉੱਥੇ ਸਰਕਾਰ ਸੀ ਤੇ ਜਨਤਾ ਦਲ ਸੈਕੂਲਰ ਨੂੰ 37 ਸੀਟਾਂ ਮਿਲੀਆਂ ਤੇ ਜਨਤਾ ਦਲ ਸੈਕੂਲਰ ਦੇ ਨਾਲ ਰਲ ਕੇ ਚੋਣ ਲੜੀ ਸੀ ਬਹੁਜਨ ਸਮਾਜ ਪਾਰਟੀ ਨੇ, ਉਹਨਾਂ ਨੂੰ 1 ਸੀਟ ਮਿਲੀ। ਕੁੱਲ ਮਿਲਾ ਕੇ ਜਿਹੜਾ ਉੱਥੇ ਸਰਕਾਰ ਬਣਾਉਣ ਦਾ ਗਣਿਤ ਬਣ ਰਿਹਾ ਸੀ ਜਾਂ ਅੰਕੜਾ ਬਣ ਰਿਹਾ ਸੀ, ਉਹਦੇ ਵਿੱਚ ਜਿਹੜਾ ਪੋਸਟ ਪੋਲ ਅਲਾਈਅੰਸ ਹੋਇਆ, ਯਾਨੀ ਚੋਣਾਂ ਤੋਂ ਬਾਅਦ ਜਿਹੜਾ ਗੱਠਜੋੜ ਹੋਇਆ, ਉਹ ਕਾਂਗਰਸ ਪਾਰਟੀ ਤੇ ਜਨਤਾ ਦਲ ਸੈਕੂਲਰ ਦਾ ਹੋਇਆ, BSP ਦਾ ਹੋਇਆ। ਇਸ ਕਰਕੇ ਚਾਹੀਦਾ ਤਾਂ ਇਹ ਸੀ ਕਿ ਉਹ ਸਰਕਾਰ ਦਾ ਜਿਹੜਾ ਉਹਨਾਂ ਨੇ ਦਾਅਵਾ ਪੇਸ਼ ਕੀਤਾ ਸੀ ਉਹਨੂੰ ਮੰਨਦੇ ਰਾਜਪਾਲ, ਪਰ ਰਾਜਪਾਲ ਨੇ ਉਹਨਾਂ ਦੀ ਗੱਲ ਨਾ ਮੰਨ ਕੇ ਸਭ ਤੋਂ ਵੱਡੀ ਪਾਰਟੀ ਹੋਣ ਦਾ ਤਰਕ ਦਿੰਦਿਆਂ ਹੋਇਆਂ ਭਾਰਤੀ ਜਨਤਾ ਪਾਰਟੀ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਸੀ। ਤੇ ਯੇਦੂਯਰੱਪਾ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇਦਾਰ ਸੀ, ਉਹਨਾਂ ਨੇ ਮੁੱਖ ਮੰਤਰੀ ਦਾ ਹਲਫ ਵੀ ਲੈ ਲਿਆ ਸੀ। ਸੋ ਬੜੀ ਤੇਜ਼ੀ ਨਾਲ ਘਟਨਾ ਚੱਕਰ ਚੱਲਦਾ ਰਿਹਾ ਤੇ ਅੱਜ ਸ਼ਾਮੀ 4:30 ਪੌਣੇ 5 ਵਜੇ ਦੇ ਕਰੀਬ ਭਾਰਤੀ ਸਮੇਂ ਦੇ ਮੁਤਾਬਕ ਭਾਰਤ ਦੇ ਵਿੱਚ 19 ਤਰੀਕ ਨੂੰ ਇਹ ਡ੍ਰੌਪ ਸੀਨ ਹੋ ਗਿਆ ਕਿ ਯੇਦੂਯਰੱਪਾ ਨੇ ਸ਼ਕਤੀ ਪ੍ਰੀਖਣ ਤੋਂ ਪਹਿਲਾਂ ਹੀ ਆਪਣਾ ਅਸਤੀਫਾ ਦੇ ਦਿੱਤਾ। ਇੱਥੇ ਅਸੀਂ ਗੱਲ ਕਰਾਂਗੇ ਇਹਦੇ ਇਫੈਕਟ ਜਿਹੜੇ ਪੈਣਗੇ ਭਾਰਤ ਦੀ ਸਿਆਸਤ ਤੇ, ਉਹਦੇ ਤੇ ਵੀ ਗੱਲ ਕਰਾਂਗੇ। ਨਾਲ ਅਸੀਂ ਅਖੀਰ ਦੇ ਵਿੱਚ ਪੰਜਾਬ ਨਾਲ ਸੰਬੰਧਿਤ ਇੱਕ ਬਹੁਤ ਹੀ ਮਹੱਤਵਪੂਰਨ ਖਬਰ ਦੇ ਉੱਤੇ ਵੀ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਅਸੀਂ ਚੱਲੀਏ ਕਰਨਾਟਕ ਤੇ ਕਰਨਾਟਕ ਦੀ ਗੱਲ ਜਦੋਂ ਅਸੀਂ ਕਰ ਰਹੇ ਹਾਂ ਤਾਂ ਭਰੋਸੇ ਦੇ ਵੋਟ ਤੋਂ ਪਹਿਲਾਂ ਹੀ BS ਯੇਦੂਯਰੱਪਾ ਦੇ ਅਸਤੀਫੇ ਦੇ ਨਾਲ 15 ਮਈ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜਿਹੜਾ ਕਰਨਾਟਕਾ ਦੇ ਵਿੱਚ ਸ਼ੁਰੂ ਹੋਇਆ ਸੀ ਸਿਆਸੀ ਡਰਾਮਾ, ਉਹ ਖਤਮ ਹੋ ਗਿਆ। 15 ਮਈ ਨੂੰ ਜਿਹੜੇ ਚੋਣ ਨਤੀਜੇ ਆਏ ਸੀ ਤੇ ਉਹਦੇ 'ਚ ਭਾਰਤੀ ਜਨਤਾ ਪਾਰਟੀ ਕਰਨਾਟਕ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਬਣੀ, ਪਰ ਉਹ ਬਹੁਮਤ ਦਾ ਅੰਕੜਾ ਨਹੀਂ ਸੀ ਛੂਹ ਸਕੀ। 222 ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਨੂੰ 104 ਸੀਟਾਂ ਦੇ ਉੱਤੇ ਜਿੱਤ ਹਾਸਲ ਹੋਈ, ਪਰ ਰਾਜਪਾਲ ਵਜੂ ਭਾਈ ਵਾਲਾ ਨੇ ਸਧਾਰਨ ਬਹੁਮਤ ਤੋਂ 8 ਸੀਟਾਂ ਘੱਟ ਹੋਣ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਦੇ BS ਯੇਦੂਯਰੱਪਾ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾ ਦਿੱਤੀ। ਰਾਜਪਾਲ ਨੇ ਯੇਦੂਯਰੱਪਾ ਨੂੰ ਵਿਧਾਨ ਸਭਾ ਦੇ ਵਿੱਚ ਬਹੁਮਤ ਸਾਬਤ ਕਰਨ ਵਾਸਤੇ 15 ਦਿਨਾਂ ਦਾ ਵਕਤ ਦਿੱਤਾ, ਪਰ ਇਹਦੇ ਖਿਲਾਫ ਕਾਂਗਰਸ ਪਾਰਟੀ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ ਤੇ ਅੱਧੀ ਰਾਤ ਨੂੰ ਇਸ ਮਾਮਲੇ ਦੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ, ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਯੇਦੂਯਰੱਪਾ ਨੂੰ 28 ਘੰਟੇ ਦੇ ਵਿੱਚ ਯਾਨੀ 19 ਮਈ ਨੂੰ ਸ਼ਾਮ 4 ਵਜੇ ਆਪਣਾ ਬਹੁਮਤ ਸਾਬਤ ਕਰਨਾ ਪਏਗਾ। ਇਸ ਤੋਂ ਬਾਅਦ ਰਾਜਪਾਲ ਨੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ KG ਬੋਪਈਆ ਨੂੰ ਕਰਨਾਟਕਾ ਵਿਧਾਨ ਸਭਾ ਦਾ ਪ੍ਰੋਟੈਮ ਸਪੀਕਰ ਬਣਾ ਦਿੱਤਾ, ਪਰ ਕਾਂਗਰਸ ਪਾਰਟੀ ਇਸ ਫੈਸਲੇ ਦੇ ਖਿਲਾਫ ਵੀ ਸੁਪਰੀਮ ਕੋਰਟ 'ਚ ਗਈ। ਹਾਲਾਂਕਿ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ KG ਬੋਪਈਆ ਹੀ ਕਰਨਾਟਕਾ ਵਿਧਾਨ ਸਭਾ ਦੇ ਪ੍ਰੋਟੈਮ ਸਪੀਕਰ ਬਣੇ ਰਹਿਣਗੇ, ਪਰ ਇੱਕ ਗੱਲ ਕਰ ਦਿੱਤੀ ਸੁਪਰੀਮ ਕੋਰਟ ਨੇ ਕਿ ਇਹਦਾ ਲਾਈਵ ਟੈਲੀਕਾਸਟ ਹੋਏਗਾ ਵਿਧਾਨ ਸਭਾ 'ਚੋਂ। ਕਾਂਗਰਸ ਇਹ ਵੀ ਮੰਗ ਕਰ ਰਹੀ ਸੀ ਪਹਿਲੇ ਦਿਨ ਤੋਂ ਹੀ ਕਿ ਤਾਂ ਜੋ ਕੋਈ ਧਾਂਦਲੀ ਨਾ ਹੋਵੇ, ਇਹਦਾ ਵੀਡੀਓ ਰਿਕਾਰਡਿੰਗ ਹੋਵੇ, ਪਰ ਸੁਪਰੀਮ ਕੋਰਟ 'ਚ ਇਹ ਗੱਲ ਆ ਗਈ ਕਿ ਇਹਦਾ ਲਾਈਵ ਟੈਲੀਕਾਸਟ ਹੋਏਗਾ। ਦੁਨੀਆ ਭਰ ਦੇ ਵਿੱਚ ਉਹ ਲਾਈਵ ਟੈਲੀਕਾਸਟ ਦੇਖਿਆ ਵੀ ਗਿਆ। ਤੇ ਸ਼ਾਮੀ 3:30 ਵਜੇ ਜਦੋਂ ਲੰਚ ਤੋਂ ਬਾਅਦ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਯੇਦੂਯਰੱਪਾ ਨੇ 15 ਮਿੰਟ ਦਾ ਬੜਾ ਇੱਕ ਭਾਵਕ ਭਾਸ਼ਣ ਦਿੱਤਾ, ਜਿਹਦੇ ਅੰਤ ਵਿੱਚ ਉਹਨਾਂ ਨੇ ਸ਼ਕਤੀ ਪ੍ਰੀਖਣ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ। ਅਸਤੀਫਾ ਦੇਣ ਤੋਂ ਪਹਿਲਾਂ ਯੇਦੂਯਰੱਪਾ ਨੇ ਜੋ ਕਿਹਾ ਉਹ ਬਿਲਕੁਲ ਸੰਖੇਪ 'ਚ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ। ਯੇਦੂਯਰੱਪਾ ਨੇ ਕੀ ਕਿਹਾ ਵੀ ਜਨਤਾ ਨੇ ਸਾਨੂੰ 113 ਸੀਟਾਂ ਨਹੀਂ ਦਿੱਤੀਆਂ। ਜੇ ਜਨਤਾ ਯਾਨੀ ਕਰਨਾਟਕਾ ਦੇ ਲੋਕ ਇਹ ਕਰਦੇ ਤਾਂ ਲਾਜ਼ਮੀ ਤੌਰ ਦੇ ਉੱਤੇ ਕਰਨਾਟਕਾ ਦੀ ਸਥਿਤੀ ਬਦਲ ਜਾਣੀ ਸੀ, ਇੱਕ ਹੋਰ ਤਸਵੀਰ ਹੋਣੀ ਸੀ ਤੇ ਕਰਨਾਟਕਾ ਨੂੰ ਇਮਾਨਦਾਰ ਸਿਆਸੀ ਆਗੂਆਂ ਦੀ ਜ਼ਰੂਰਤ ਹੈ। ਤੇ ਮੇਰੇ ਸਾਹਮਣੇ ਅੱਜ ਅਗਨੀ ਪ੍ਰੀਖਿਆ ਹੈ ਤੇ ਮੈਂ ਇਹ ਪ੍ਰੀਖਿਆ ਜਿਹੜੀ ਹੈ ਉਹਦੇ 'ਚ ਨਹੀਂ ਪੈਣਾ ਚਾਹੁੰਦਾ, ਪਰ ਮੈਂ ਫੇਰ ਆਊਂਗਾ, ਜਿੱਤ ਕੇ ਆਊਂਗਾ ਤੇ ਅਸੀਂ 150 ਤੋਂ ਜ਼ਿਆਦਾ ਸੀਟਾਂ ਜਿੱਤ ਕੇ ਆਵਾਂਗੇ ਤੇ ਕਰਨਾਟਕਾ ਦੇ ਹਰ ਹਲਕੇ 'ਚ, ਹਰ ਇਲਾਕੇ 'ਚ ਮੈਂ ਜਾਊਂਗਾ, ਜਿੱਤ ਕੇ ਆਊਂਗਾ ਤੇ ਬੜੀ ਛੇਤੀ ਕਰਨਾਟਕਾ 'ਚ ਫੇਰ ਤੋਂ ਚੋਣਾਂ ਹੋਣਗੀਆਂ। ਸੋ ਅੱਜ ਦਾ ਜਿਹੜਾ ਘਟਨਾਕ੍ਰਮ ਹੈ ਸੰਖੇਪ ਦੇ ਵਿੱਚ ਇਹ ਰਿਹਾ। ਜੇ ਹੁਣ ਇਹਦੀ ਟਿੱਪਣੀ ਕਰਨੀ ਹੋਵੇ ਤਾਂ ਮੈਂ ਸਮਝਦਾ ਕਿ
ਕਰਨਾਟਕਾ ਦੇ ਵਿੱਚ ਜਿਵੇਂ ਸਾਰਾ ਕੁਝ ਡਿਜ਼ਾਈਨ ਕਰਨ ਦੀ ਕੋਸ਼ਿਸ਼ ਹੋ ਰਹੀ ਸੀ ਭਾਰਤੀ ਜਨਤਾ ਪਾਰਟੀ ਨੂੰ, ਪਹਿਲੀ ਸਤਰ ਜੇ ਕਹਿਣੀ ਹੋਵੇ ਇਸ ਮਸਲੇ ਤੇ, ਤਾਂ ਇਹ ਬਹੁਤ ਵੱਡੀ ਇੱਕ ਹਾਰ ਦੇ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਇਹ ਆਈ ਹੈ। ਕਾਰਨ ਇਹਦਾ ਇਹ ਹੈ ਕਿ ਸਧਾਰਨ ਬਹੁਮਤ ਤੋਂ ਘੱਟ ਸੀ ਸੀਟਾਂ ਭਾਰਤੀ ਜਨਤਾ ਪਾਰਟੀ ਦੀਆਂ, ਉਹਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਦਾ ਯਤਨ ਇਹ ਸੀ, ਕਿਉਂਕਿ ਰਾਜਪਾਲ ਉਹਨਾਂ ਦਾ ਸੀ, ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਾਸਲ ਕਰ ਲਈ ਜਾਏ, ਜਿੱਤ ਭਰੋਸੇ ਦਾ ਵੋਟ ਹਾਸਲ ਕਰ ਲਿਆ ਜਾਏ। ਇਸੇ ਕਰਕੇ ਰਾਜਪਾਲ ਨੂੰ ਟੂਲ ਦੇ ਤੌਰ ਤੇ ਵਰਤਿਆ ਗਿਆ, ਰਾਜਪਾਲ ਵਜੂਭਾਈ ਵਾਲਾ ਨੂੰ ਟੂਲ ਦੇ ਤੌਰ ਤੇ ਵਰਤਿਆ ਗਿਆ। ਤੇ ਜਿੱਥੇ ਯੇਦੂਰੱਪਾ ਇਹ ਕਹਿ ਰਹੇ ਸਨ ਕਿ ਸਾਨੂੰ ਇੱਕ ਹਫ਼ਤੇ ਦਾ ਵਕਤ ਦੇ ਦਿਓ, ਅਸੀਂ ਇੱਕ ਹਫ਼ਤੇ ਦੇ ਵਿੱਚ ਬਹੁਮਤ ਆਪਣਾ ਸਾਬਤ ਕਰ ਲਾਂਗੇ, ਵਜੂਭਾਈ ਵਾਲਾ ਨੇ, ਰਾਜਪਾਲ ਨੇ 7 ਦਿਨ ਦੀ ਥਾਂ ਤੇ 15 ਦਿਨ ਦਿੱਤੇ ਉਹਨਾਂ ਨੂੰ। 15 ਦਿਨ ਦੇਣ ਦਾ ਮਤਲਬ ਕੀ ਸੀ? 15 ਦਿਨ ਦੇਣ ਦਾ ਮਤਲਬ ਇਹ ਸੀ ਵੀ ਜਿਹੜੀਆਂ ਇਹਨਾਂ ਦੀਆਂ 8 ਸੀਟਾਂ ਘਟਦੀਆਂ, ਇਹ ਇੱਕ ਮੰਡੀ ਲਾ ਲੈਣ, ਮੰਡੀ ਦੇ ਵਿੱਚ ਵਿਧਾਇਕਾਂ ਦੀ ਖਰੀਦੋ ਫਰੋਖਤ ਕਰ ਤੇ ਖਰੀਦ ਕੇ ਪੈਸੇ ਦੇ ਜ਼ੋਰ ਦੇ ਨਾਲ, ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਅਸੀਂ ਮਨ ਕੀ ਬਾਤ ਕਰਦੇ ਹਾਂ, ਮਨ ਕੀ ਬਾਤ ਦੀ ਥਾਂ ਤੇ ਧਨ ਕੀ ਬਾਤ ਕਰਕੇ, ਖਰੀਦ ਕੇ, ਖਰੀਦੋ ਫਰੋਖਤ ਕਰਕੇ JDS ਯਾਨੀ ਜਨਤਾ ਦਲ ਸੈਕੂਲਰ ਤੇ ਕਾਂਗਰਸ ਦੇ ਘੱਟੋ ਘੱਟ 8 ਵਿਧਾਇਕ ਤੋੜ ਲਏ ਜਾਣ ਤੇ ਉਹਨਾਂ ਨੂੰ ਆਪਣੇ ਹੱਕ ਵਿੱਚ ਭੁਗਤਾ ਲਿਆ ਜਾਏ ਤੇ ਸਰਕਾਰ ਬਣਾ ਲਈ ਜਾਏ। ਇਹ ਉਹਨਾਂ ਦਾ ਮਨਸ਼ਾ ਸੀ। ਇਸ ਕਰਕੇ 15 ਦਿਨ ਦਾ ਵਕਤ ਰਾਜਪਾਲ ਨੇ ਖੁਦ ਦਿੱਤਾ, ਜਿਸ ਤੋਂ ਇਹ ਪ੍ਰਮਾਣਿਤ ਹੋ ਗਿਆ ਕਿ ਰਾਜਪਾਲ ਹੋਰੀ ਇੱਕ ਸੰਵਿਧਾਨਕ ਅਹੁਦੇ ਤੇ ਬੈਠੇ ਹੋਏ ਵੀ ਉਹ ਸੰਵਿਧਾਨ ਦੇ ਪ੍ਰਤੀ ਇਮਾਨਦਾਰ ਨਹੀਂ। ਉਹ ਜੇ ਕਿਤੇ ਇਮਾਨਦਾਰ ਹੈ ਤਾਂ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਇਮਾਨਦਾਰ ਹੈ, ਜਾਂ ਉਸ ਨਰਿੰਦਰ ਮੋਦੀ ਦੇ ਪ੍ਰਤੀ ਇਮਾਨਦਾਰ ਹੈ ਜਿਨ੍ਹਾਂ ਦੀ ਗੁਜਰਾਤ ਸਰਕਾਰ ਵਿੱਚ ਰਹਿੰਦੇ ਆ ਉਹ 16 ਸਾਲ ਵਿੱਤ ਮੰਤਰੀ ਰਹੇ ਤੇ ਜਿਨ੍ਹਾਂ ਕਰਕੇ ਉਹਨਾਂ ਨੇ ਆਪਣੀ ਸੀਟ ਵੀ ਛੱਡੀ ਸੀ। ਦੂਜੀ ਗੱਲ, ਉਹ RSS ਪ੍ਰਤੀ, ਰਾਸ਼ਟਰੀ ਸਵੈਮ ਸੇਵਕ ਸੰਘ ਪ੍ਰਤੀ ਇਮਾਨਦਾਰ ਹੈ, ਜਿਨ੍ਹਾਂ ਦੇ ਉਹ ਸਵੈਮ ਸੇਵਕ ਰਹੇ ਹੈ। ਤੇ ਇਸ ਤੋਂ ਬਾਅਦ ਫਿਰ ਲਾਜ਼ਮੀ ਤੌਰ ਦੇ ਉੱਤੇ ਇੱਕ ਨਵਾਂ ਸੀਨ ਕ੍ਰੀਏਟ ਹੋਇਆ। ਕਾਂਗਰਸ ਪਾਰਟੀ ਨਹੀਂ ਸੀ ਚਾਹੁੰਦੀ ਕਿ ਇਸ ਤਰ੍ਹਾਂ ਖਰੀਦੋ ਫਰੋਖਤ ਕਰਕੇ 15 ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਾ ਜਾਏ। ਕਾਂਗਰਸ ਪਾਰਟੀ ਤੇ ਜਨਤਾ ਦਲ ਸੈਕੂਲਰ ਸੁਪਰੀਮ ਕੋਰਟ ਗਏ। ਸੁਪਰੀਮ ਕੋਰਟ ਨੇ, ਜਦਕਿ ਸੁਪਰੀਮ ਕੋਰਟ ਦੇ ਉੱਤੇ ਵੀ ਬੜੇ ਸਾਰੇ ਸਵਾਲ ਉੱਠ ਰਹੇ ਸੀ, ਇਸੇ ਕਰਕੇ ਮੈਨੂੰ ਲੱਗਦਾ ਸੁਪਰੀਮ ਕੋਰਟ ਦੇ ਜਿਹੜੇ 3 ਜੱਜਾਂ ਦੀ ਬੈਂਚ ਬਣਿਆ, ਉਹਨਾਂ ਨੇ ਜਿਹੜਾ ਫੈਸਲਾ ਦਿੱਤਾ ਕਿ 15 ਦਿਨ ਤਾਂ ਬਹੁਤ ਹੈ, 15 ਦਿਨ ਕਾਹਦੇ ਲਈ ਹੈ। ਤੇ ਫਿਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵਕੀਲ ਸੀਗੇ, ਐਡਵੋਕੇਟ ਜਨਰਲ ਸੀ, ਉਹਨਾਂ ਨੇ ਕਿਹਾ ਜੀ ਚਲੋ 10 ਦਿਨ ਦੇ ਦਿਓ। ਉਹ ਕਹਿੰਦੇ 10 ਦਿਨ ਵੀ ਨਹੀਂ ਦੇਣੇ। ਉਹ ਕਹਿੰਦੇ 7 ਦਿਨ ਦੇ ਦਿਓ, ਕਹਿੰਦੇ 7 ਦਿਨ ਵੀ ਨਹੀਂ। ਉਹ ਕਹਿੰਦੇ ਵੀ ਸੋਮਵਾਰ ਹੀ ਦੇ ਦਿਓ ਸਾਨੂੰ। ਉਹ ਕਹਿੰਦੇ ਨਹੀਂ, ਸੋਮਵਾਰ ਵੀ ਨਹੀਂ, ਸ਼ਨੀਚਰਵਾਰ ਨੂੰ 19 ਮਈ ਨੂੰ, ਯਾਨੀ 28 ਘੰਟੇ ਬਾਅਦ ਤੁਸੀਂ ਆਪਣਾ ਜਿਹੜਾ ਭਰੋਸੇ ਦਾ ਵੋਟ ਹਾਸਲ ਕਰੋ ਤੇ ਫਲੋਰ ਟੈਸਟ ਹੋਵੇ, ਯਾਨੀ ਜਾ ਕੇ ਵਿਧਾਨ ਸਭਾ ਦੇ ਵਿੱਚ ਤੁਸੀਂ ਆਪਣੀ ਪ੍ਰੀਖਿਆ ਦਿਓ। ਤੇ ਇਹ ਫਿਰ ਬਹੁਤ ਥੋੜਾ ਸਮਾਂ ਸੀ, ਜਦਕਿ 2 MLA ਕਾਂਗਰਸ ਦੇ ਅਗਵਾ ਕਰਨ ਦੇ ਦੋਸ਼ ਵੀ ਲੱਗੇ ਆ ਵੀ 2 MLA ਕਾਂਗਰਸ ਦੇ ਅਗਵਾ ਕੀਤੇ ਗਏ, ਜਿਹੜੇ ਆਖਰੀ ਸਮੇਂ ਦੇ ਉੱਤੇ ਬੜੀ ਮੁਸ਼ਕਲ ਦੇ ਨਾਲ ਉੱਥੋਂ ਦੇ DGP ਦੀ ਕੋਸ਼ਿਸ਼ਾਂ ਦੇ ਨਾਲ ਪੁਲਿਸ ਵੱਲੋਂ ਲਿਆਂਦੇ ਗਏ ਹੋਟਲ ਚੋਂ, ਤੇ ਬਾਅਦ ਵਿੱਚ ਆ ਕੇ ਉਹਨਾਂ ਨੇ ਵੀ ਇਹ ਕਹਿ ਦਿੱਤਾ ਕਿ ਅਸੀਂ ਤਾਂ ਕਾਂਗਰਸ ਨੂੰ ਹੀ ਵੋਟ ਕਰਨੀ ਹੈ। ਸੋ ਉਹਨਾਂ ਦਾ ਅੰਕੜਾ ਜਿਹੜਾ 116-17 ਦਾ ਪੂਰਾ ਸੀ ਤੇ ਯੇਦੂਰੱਪਾ ਨੂੰ ਲੱਗਾ ਕਿ ਹੁਣ ਗੱਲ ਨਹੀਂ ਬਣਨੀ, ਤੇ ਸ਼ਹਾਦਤ ਦੇ ਕੇ ਕਿਹਾ ਉਹਨਾਂ ਨੇ ਵੀ ਇੱਕ ਕਿਸਮ ਦਾ ਭਾਰਤੀ ਜਨਤਾ ਪਾਰਟੀ ਪੇਸ਼ ਕਰ ਰਹੀ ਹੈ ਵੀ ਅਸੀਂ ਤਾਂ ਸ਼ਹਾਦਤ ਦਿੱਤੀ ਹੈ, ਵੀ ਅਸੀਂ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦਿੱਤਾ ਹੈ। ਅਸੀਂ ਨਹੀਂ ਸੀ ਚਾਹੁੰਦੇ ਕਿ ਸਾਡੇ ਤੇ ਦੋਸ਼ ਲੱਗੇ ਕਿ ਅਸੀਂ ਖਰੀਦੋ ਫਰੋਖਤ ਕਰਦੇ ਹਾਂ, ਅਸੀਂ ਭੰਨਤੋੜ ਨਹੀਂ ਸੀ ਕਰਨਾ ਚਾਹੁੰਦੇ, ਜਦਕਿ ਉਹਨਾਂ ਦੀ ਮਜਬੂਰੀ ਬਣ ਗਈ, ਕਿਉਂਕਿ ਜਿਹੜੀ ਭੰਨਤੋੜ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਉਹ ਭੰਨਤੋੜ ਉੱਥੇ ਹੋਈ ਨਹੀਂ। ਇਸ ਕਰਕੇ ਮਜਬੂਰੀ ਦੇ ਵਿੱਚ ਨੈਤਿਕਤਾ ਦੀ ਦੁਹਾਈ ਦੇ ਕੇ ਤੇ ਆਪਣੇ ਆਪ ਨੂੰ ਸ਼ਹੀਦ ਪੇਸ਼ ਕਰਕੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਯੇਦੂਰੱਪਾ ਨੇ ਅਸਤੀਫਾ ਦਿੱਤਾ ਹੈ। ਅਗਲੀ ਗੱਲ ਇਹ ਹੈ ਕਿ ਹੁਣ ਸੋਮਵਾਰ ਨੂੰ ਕਰਨਾਟਕਾ ਦੇ ਵਿੱਚ ਬਕਾਇਦਾ ਕੁਮਾਰਾਸਵਾਮੀ ਜਿਹੜੇ ਹੈ ਉਹ ਆਪਣੀ ਸਹੁੰ ਚੁੱਕਣਗੇ। ਕੁਮਾਰਾਸਵਾਮੀ ਜਨਤਾ ਦਲ ਸੈਕੂਲਰ ਦੇ ਪ੍ਰੈਜ਼ੀਡੈਂਟ ਨੇ ਤੇ ਸਾਬਕਾ ਪ੍ਰਧਾਨ ਮੰਤਰੀ HD ਦੇਵਗੌੜਾ ਦੇ ਬੇਟੇ ਨੇ। HD ਦੇਵਗੌੜਾ ਦਾ ਬੇਟਾ ਕੁਮਾਰਾਸਵਾਮੀ ਸੋਮਵਾਰ ਨੂੰ ਮੁੱਖ ਮੰਤਰੀ ਸਹੁੰ ਚੁੱਕੇਗਾ, ਨਾਲ ਉਪ ਮੁੱਖ ਮੰਤਰੀ ਵੀ ਸਹੁੰ ਚੁੱਕਣਗੇ। ਉਹ ਸ਼ਾਇਦ ਦਲਿਤ ਉਪ ਮੁੱਖ ਮੰਤਰੀ ਬਣਾਏ ਜਾਣਗੇ। ਰਮੇਸ਼ਵਰ ਨਾਂ ਦੇ ਆਗੂ ਨੇ, ਕਾਂਗਰਸ ਪਾਰਟੀ ਦੇ ਉੱਥੋਂ ਦੇ ਪ੍ਰਧਾਨ ਨੇ। ਸੋ ਇਸ ਤਰ੍ਹਾਂ ਦਾ ਇੱਕ ਮਾਹੌਲ ਜਿਹਾ ਉੱਥੇ ਬਣਿਆ ਤੇ ਇਸ ਮਾਹੌਲ ਤੋਂ ਬਾਅਦ ਦੇਸ਼ ਭਰ ਦੇ ਵਿੱਚ ਪ੍ਰਤੀਕਿਰਿਆ ਜਿਹੜੀ ਆ ਰਹੀ ਹੈ, ਵੱਖ-ਵੱਖ ਖੇਤਰੀ ਪਾਰਟੀਆਂ ਦੇ ਜਿਹੜੇ ਆਗੂ ਹੈ ਉਹਨਾਂ ਨੇ ਬਹੁਤ ਜ਼ਬਰਦਸਤ ਪ੍ਰਤੀਕਿਰਿਆ ਦਿੱਤੀ ਹੈ ਤੇ ਇਹਨੂੰ ਏਦਾਂ ਪੇਸ਼ ਕੀਤਾ ਜਾ ਰਿਹਾ ਕਿ ਇਹ ਲੋਕਤੰਤਰ ਦੀ ਡੈਥ ਹੋਈ ਹੈ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਸਾਰੇ ਸੰਵਿਧਾਨਕ ਜਿਹੜੇ ਅਦਾਰੇ ਉਹਨਾਂ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਤੇ ਭਾਰਤੀ ਜਨਤਾ ਪਾਰਟੀ ਦੀ ਵੱਡੇ ਪੱਧਰ ਤੇ ਹਾਰ ਹੋਈ ਹੈ। ਇਸ ਤੋਂ ਪਹਿਲਾਂ ਕਿ ਇਹਦੇ ਤੇ ਹੋਰ ਟਿੱਪਣੀਆਂ ਕਰੀਏ, ਇਸ ਜਿੱਤ ਤੋਂ ਤੁਰੰਤ ਬਾਅਦ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ गांधी ने की किया, ये तुसी पहला सुन लो। देश की जनता ने टेलीविजन पे देखा
कि कर्नाटक की विधानसभा में नेशनल एंथम होने से पहले, बजने से पहले बीजेपी के जो मेंबर्स थे, स्पीकर थे, वो उठ के चले गए। ये उनकी एक निशान है कि वो हिंदुस्तान के किसी भी इंस्टीट्यूशन को, चाहे वो पार्लियामेंट हो, विधानसभा हो, सुप्रीम कोर्ट हो, किसी भी इंस्टीट्यूशन की इज्जत नहीं रखते हैं। और मुझे बहुत खुशी हुई है कि आज बीजेपी को, प्रधानमंत्री जी को, मर्डर अक्यूज्ड अमित शाह जी को देश ने दिखाया है कि इस देश के इंस्टीट्यूशंस आपसे बड़े हैं, आपके पैसे से बड़े हैं, आपके पावर से बड़े हैं। खुलेआम प्रधानमंत्री जी ने, अमित शाह जी ने कांग्रेस पार्टी और जनता दल के लेजिस्लेटर्स, एमएलएज को खरीदने की कोशिश की है। टेप रिकॉर्डिंग्स सबके सामने है। प्रधानमंत्री जी भ्रष्टाचार की बात करते हैं, मगर सच्चाई है कि प्रधानमंत्री जी भ्रष्टाचार को बढ़ा रहे हैं और एक प्रकार से प्रधानमंत्री भ्रष्टाचार हैं। मैं कांग्रेस पार्टी के नेता, कार्यकर्ता, जेडीएस के नेता देवगौड़ा जी, उनके कार्यकर्ता और कर्नाटका की जनता को धन्यवाद करना चाहता हूं। सब एक साथ मिलकर खड़े हुए और ये जो लोकतंत्र पे आक्रमण था, जो पूरे देश में हो रहा है, सब जगह हो रहा है, इसको यहां पे कर्नाटक में रोका गया है। और मैं और सब ऑपोजिशन के लीडर मिलकर आपको कहते हैं कि बीजेपी को, आरएसएस को हम रोकेंगे। जो ये देश के इंस्टीट्यूशंस के साथ, सुप्रीम कोर्ट के साथ कर रहे हैं, इसको हम रोकेंगे और देश में जो हिंदुस्तान की जनता की आवाज है, उसकी हम रक्षा करेंगे। ਇਹ ਤੁਸੀਂ ਸੁਣ ਰਹੇ ਸੀ ਰਾਹੁਲ ਗਾਂਧੀ ਹੋਰਾਂ ਨੂੰ। ਕਾਂਗਰਸ ਦੇ ਆਲ ਇੰਡੀਆ ਪ੍ਰੈਜ਼ੀਡੈਂਟ ਨੇ ਰਾਹੁਲ ਗਾਂਧੀ, ਤੇ ਬੜੀ ਮਿਹਨਤ ਕੀਤੀ ਸੀ ਇਹਨਾਂ ਨੇ। ਬਕਾਇਦਾ ਕਰਨਾਟਕਾ ਦੇ ਵਿੱਚ ਬੜੇ 3-4 ਮਹੀਨੇ ਤੋਂ ਲੱਗੇ ਹੋਏ ਸੀ, ਤੇ ਜਦਕਿ ਮੁਕਾਬਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗੇ ਪਾਪੂਲਰ ਲੀਡਰ ਸੀ, ਅਮਿਤ ਸ਼ਾਹ ਵਰਗੇ ਬੜੇ ਸਟ੍ਰੈਟਜਿਕ ਲੀਡਰ ਜਿਹਨਾਂ ਨੂੰ ਕਿਹਾ ਜਾਂਦਾ ਹੈ, ਮੈਨੇਜਰ ਕਿਹਾ ਜਾਂਦਾ, ਜਿਹਨਾਂ ਨੂੰ ਬੜੀ ਮੈਨੇਜਮੈਂਟ ਆਉਂਦੀ ਉਹਨਾਂ ਨੂੰ, ਉਹ ਸੀਗੇ। ਕਈ ਸਾਰੇ ਮੁੱਖ ਮੰਤਰੀ ਜਿਹੜੇ ਵੱਖ-ਵੱਖ ਸੂਬਿਆਂ ਦੇ ਬੀਜੇਪੀ ਦੇ ਸੀਗੇ, ਤੇ ਬਹੁਤ ਸਾਰੇ ਕੇਂਦਰੀ ਮੰਤਰੀ, 300 ਦੇ ਕਰੀਬ ਐਮਪੀ, ਯਾਨੀ ਇੰਨੇ ਲੋਕ ਭੇਜੇ ਹੋਏ ਸੀ ਕਰਨਾਟਕਾ ਦੇ ਵਿੱਚ। ਉਹਦੇ ਬਾਵਜੂਦ ਵੀ ਜੇ ਭਾਵੇਂ ਕਾਂਗਰਸ ਪਾਰਟੀ ਖੁਦ ਸਰਕਾਰ ਨਹੀਂ ਬਣਾ ਸਕੀ, ਪਰ ਸਰਕਾਰ ਜਨਤਾ ਦਲ ਸੈਕੂਲਰ ਦੇ ਨਾਲ ਰਲ ਕੇ ਜਿਹੜੀ ਬਣਾਈ ਜਾ ਰਹੀ ਹੈ, 37-38 ਸੀਟਾਂ ਵਾਲੇ ਜਿਹੜੇ ਜਨਤਾ ਦਲ ਸੈਕੂਲਰ ਹੈ, ਉਹਨਾਂ ਦੇ ਲੀਡਰ ਨੂੰ ਮੁੱਖ ਮੰਤਰੀ ਮੰਨ ਲਿਆ। ਇਹ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਦੀ ਬਦਲੀ ਹੋਈ ਨੀਤੀ ਦਾ ਇੱਕ ਅਸਰ ਹੈ। ਤੇ ਇਸ ਬਦਲੀ ਹੋਈ ਨੀਤੀ ਦੇ ਮੁਤਾਬਕ ਹੀ ਜਿਹੜਾ ਤੁਸੀਂ ਹੁਣ ਉਹਨਾਂ ਨੇ ਕਾਂਗਰਸ ਹੈੱਡਕੁਆਟਰ ਦੇ ਵਿੱਚ ਪ੍ਰੈਸ ਨੂੰ ਸੰਬੋਧਿਤ ਕਰਦਿਆਂ ਜਿਹੜਾ ਬਿਆਨ ਦਿੱਤਾ ਜਾਂ ਬੋਲਿਆ, ਜਿਹੜਾ ਉਹ ਤੁਸੀਂ ਜਿਹੜਾ ਸੁਣਿਆ, ਉਹਦੇ 'ਚ 2-3 ਇਸ਼ੂਜ਼ ਨੇ ਜਿਨ੍ਹਾਂ ਦੇ ਉੱਤੇ ਅਸੀਂ ਹਲਕੀ ਜਿਹੀ ਟਿੱਪਣੀ ਕਰਨੀ ਚਾਹੁੰਦੇ ਹਾਂ। ਨੰਬਰ 1 ਹੈ ਕਿ ਅਸੀਂ ਘੱਟੋ ਘੱਟ ਪੰਜਾਬੀ ਰੇਡੀਓ USA ਵਾਲੇ, ਅਸੀਂ ਇਹ ਦੋਨੋਂ ਜਿਹੜੀਆਂ ਧਿਰਾਂ ਨੇ, ਕਾਂਗਰਸ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ, ਅਸੀਂ ਕਿਉਂਕਿ ਇੱਕ ਰੇਡੀਓ ਚਲਾ ਰਹੇ ਹਾਂ, ਤੇ ਇਹਦੇ 'ਤੇ ਅਸੀਂ ਕਿਸੇ ਇੱਕ ਧਿਰ ਦੀ ਪੱਖ ਜਾਂ ਵਿਰੋਧ ਦੀ ਗੱਲ ਨਹੀਂ ਕਰ ਰਹੇ। ਅਸੀਂ ਤਾਂ ਇੱਕ ਆਮ ਬੰਦੇ ਦੀ ਹੈਸੀਅਤ ਦੇ ਵਿੱਚ, ਇੱਕ ਆਮ ਪੱਤਰਕਾਰ ਦੀ ਹੈਸੀਅਤ ਦੇ ਵਿੱਚ ਅਸੀਂ ਗੱਲ ਕਰਨੀ ਚਾਹੁੰਦੇ ਹਾਂ ਵੀ ਅਸੀਂ ਇਹਨਾਂ ਦੋਨਾਂ ਦੇ ਹੱਕ ਜਾਂ ਵਿਰੋਧ ਦੀ ਗੱਲ ਨਾ ਕਰਦੇ ਹੋਏ ਸੱਚ ਕੀ ਆ ਉਹਦੀ ਟਿੱਪਣੀ ਕਰਨਾ ਚਾਹੁੰਦੇ ਹਾਂ। ਦੇਖੋ, ਸਾਡਾ ਕਿਸੇ ਕੋਈ ਲਾਗਾ ਦੇਗਾ ਨਹੀਂ ਕਾਂਗਰਸ ਪਾਰਟੀ ਦੇ ਨਾਲ ਜਾਂ ਭਾਰਤੀ ਜਨਤਾ ਪਾਰਟੀ ਨਾਲ ਜਾਂ ਕਿਸੇ ਪਾਰਟੀ ਦੇ ਨਾਲ, ਪਰ ਜੋ ਕੁਝ ਹੋ ਰਿਹਾ ਦੇਸ਼ ਦੇ ਵਿੱਚ, ਜਿਵੇਂ ਭਾਰਤ ਦੇ ਵਿੱਚ 4 ਸਾਲ ਪਹਿਲਾਂ ਨਰਿੰਦਰ ਮੋਦੀ ਦੀ ਸਰਕਾਰ ਆਈ ਹੈ, ਤੇ ਇਹ ਸਰਕਾਰ ਆਉਣ ਤੋਂ ਬਾਅਦ ਜਿੰਨੇ ਵੀ ਸੰਵਿਧਾਨਕ ਅਦਾਰੇ ਹੈ, ਉਹਨਾਂ ਤੇ ਜਿਸ ਤਰ੍ਹਾਂ ਸਿੱਧੇ ਜਾਂ ਸਿੱਧੇ ਤੌਰ ਦੇ ਉੱਤੇ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਰਤੀ ਜਨਤਾ ਪਾਰਟੀ ਨੇ RSS ਦੇ ਇਸ਼ਾਰੇ ਤੇ, ਉਹ ਜ਼ਰੂਰ ਸਾਡੇ ਦੇਸ਼ 'ਚ ਇੱਕ ਬਹੁਤ ਵੱਡਾ ਖਤਰਾ ਬਣਿਆ। ਤੇ ਰਾਹੁਲ ਗਾਂਧੀ ਜਦੋਂ ਗੱਲ ਕਰ ਰਹੇ ਆ, ਉਹਦੇ 'ਚ ਜਦੋਂ ਸ਼ੁਰੂ ਹੀ ਇਸ ਗੱਲ ਤੋਂ ਕਰਦੇ ਆ ਕਿ ਇਸ ਸਰਕਾਰ ਦੇ ਚੱਲਦਿਆਂ ਜਾਂ ਨਰਿੰਦਰ ਮੋਦੀ ਜਾਂ RSS ਜਾਂ ਅਮਿਤ ਸ਼ਾਹ ਦੇ ਹੁੰਦਿਆਂ ਦੇਸ਼ ਦੇ ਵਿੱਚ ਜਿਸ ਤਰ੍ਹਾਂ ਸੰਵਿਧਾਨਕ ਅਦਾਰਿਆਂ ਨੂੰ ਜਿਹੜਾ ਆ ਉਹਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਇਹ ਸਭ ਤੋਂ ਵੱਡਾ ਮਸਲਾ ਇਸ ਵੇਲੇ ਮੁਲਕ ਦੇ ਵਿੱਚ ਹੈ। ਤੇ ਹੈ, ਮੈਂ ਇਹ ਨਹੀਂ ਕਹਿੰਦਾ ਕਿ ਕਾਂਗਰਸ ਪਾਰਟੀ ਜਿਹੜੀ ਹੈ ਜਦੋਂ ਸਰਕਾਰ ਸੀ ਉਹਨਾਂ ਨੇ ਸੰਵਿਧਾਨਕ ਅਦਾਰਿਆਂ ਦੀ ਵਰਤੋਂ ਜਾਂ ਦੁਰਵਰਤੋਂ ਨਹੀਂ ਕੀਤੀ, ਬਹੁਤ ਸਾਰੀਆਂ ਮਿਸਾਲਾਂ, ਪਰ ਜਿਸ ਖੁੱਲੇ ਰੂਪ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ, ਈਵਨ ਸਾਡੀ ਜੁਡੀਸ਼ਰੀ ਦੇ ਉੱਤੇ ਜਿਸ ਕਿਸਮ ਦਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਖੁਦ ਸੁਪਰੀਮ ਕੋਰਟ ਦੇ 4 ਜੱਜਾਂ ਨੇ ਆ ਕੇ, ਜਿਹਦੇ ਵਿੱਚੋਂ ਇੱਕ ਜੱਜ ਜਸਟਿਸ ਚੇਲਮੇਸ਼ਵਰ ਜਿਹੜੇ ਆ ਹੁਣ ਸੇਵਾ ਮੁਕਤ ਵੀ ਆ ਗਏ, ਉਹਨਾਂ ਨੇ ਸੇਵਾ ਮੁਕਤ ਵੀ ਹੋ ਗਏ, ਉਹਨਾਂ ਨੇ ਖੁਦ ਆ ਕੇ 4 ਜੱਜਾਂ ਨੇ ਜਿਵੇਂ ਕਿਹਾ ਕਿ ਭਾਰਤੀ ਲੋਕਤੰਤਰ ਖਤਰੇ 'ਚ ਹੈ, ਭਾਰਤ ਦੇ ਚੀਫ ਜਸਟਿਸ ਸਰਕਾਰ ਦੇ ਇਸ਼ਾਰੇ ਤੇ ਆਪਣੇ ਪਸੰਦ ਦੇ ਬੰਦਿਆਂ ਨੂੰ ਜਾਂ ਸਰਕਾਰ ਦੀ ਪਸੰਦ ਦੇ ਬੰਦਿਆਂ ਨੂੰ ਜਿਹੜੇ ਆ ਉਹ ਕੇਸ ਫਾਰਵਰਡ ਕਰਦੇ ਆ। ਇਸ ਤੋਂ ਬਾਅਦ ਜਿੱਦਾਂ ਬਹੁਤ ਸਾਰੀਆਂ ਚੀਜ਼ਾਂ ਵਾਪਰੀਆਂ, ਉਹ ਤੋਂ ਪਤਾ ਲੱਗਦਾ ਵੀ ਭਾਰਤੀ ਜਨਤਾ ਪਾਰਟੀ ਦੇ ਹੁੰਦਿਆਂ ਕਿਵੇਂ RSS ਦਾ ਦਬਾਅ ਬਣਿਆ, ਤੇ RSS ਕਿਵੇਂ ਸਾਰੇ ਸੰਵਿਧਾਨਕ ਜਿਹੜੇ ਅਹੁਦੇ ਆ
ਤੇ ਸੰਵਿਧਾਨਕ ਜਿਹੜੇ ਅਦਾਰੇ ਆ ਉਹਨਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਰਾਜਪਾਲ ਦਾ ਜਿਹੜਾ ਵਰਤਾਰਾ ਆ, ਜਿਹੜਾ ਕਰਨਾਟਕਾ ਦੇ ਰਾਜਪਾਲ ਦਾ ਜਿਹੜਾ ਵਰਤਾਓ ਰਿਹਾ, ਉਹ ਵੀ ਇਹ ਦੱਸਦਾ ਹੈ ਕਿ ਉਹਨਾਂ ਨੇ ਬਿਲਕੁਲ ਟੂਲ ਦੇ ਤੌਰ ਤੇ ਕੰਮ ਕੀਤਾ। ਦੂਜੀ ਗੱਲ, ਭਾਰਤ ਦੇ ਵਿੱਚ ਕਰਪਸ਼ਨ ਦਾ ਇਸ਼ੂ ਆ। ਇਹ ਸਰਕਾਰ ਆਈ ਸੀ ਕਰਪਸ਼ਨ ਦੇ ਖਿਲਾਫ। ਨਰਿੰਦਰ ਮੋਦੀ ਨੇ ਕਿਹਾ ਸੀ ਨਾ ਖਾਊਂਗਾ ਨਾ ਖਾਣ ਦਊਂਗਾ, ਪਰ ਅੱਜ ਗੱਲ ਇਹ ਉੱਠ ਰਹੀ ਹੈ ਕਿ ਖਾਧਾ ਵੀ ਜਾ ਰਿਹਾ, ਖਾਣ ਦਿੱਤਾ ਵੀ ਜਾ ਰਿਹਾ ਤੇ ਜਿਹੜੇ ਲੋਕ ਵੱਡੇ ਮਗਰਮੱਛਾਂ ਖਾਣ ਵਾਲੇ ਉਹਨਾਂ ਨੂੰ ਸੁਰੱਖਿਅਤ ਲਾਂਘੇ ਦੇ ਕੇ ਦੇਸ਼ ਚੋਂ ਬਾਹਰ ਵੀ ਭਜਾਇਆ ਜਾ ਰਿਹਾ, ਸੁਰੱਖਿਅਤ ਲਾਂਘੇ ਆਪ ਦਿੱਤੇ ਜਾ ਰਹੇ ਆ। ਇਸ ਕਰਕੇ ਜਿਹੜਾ ਕਰਪਸ਼ਨ ਦਾ ਇਸ਼ੂ ਵੀ ਰਾਹੁਲ ਗਾਂਧੀ ਨੇ ਚੱਕਿਆ, ਭਾਵੇਂ ਕਰਪਸ਼ਨ ਕੱਲ੍ਹ ਨੂੰ ਕਾਂਗਰਸ ਦੀ ਅਗਵਾਈ ਦੇ ਵਿੱਚ ਜਾਂ ਕਿਸੇ ਹੋਰ ਖੇਤਰੀ ਪਾਰਟੀਆਂ ਦੇ ਇੱਕ ਗੱਠਜੋੜ ਦੀ ਅਗਵਾਈ 'ਚ ਕੋਈ ਸਰਕਾਰ ਦੇਸ਼ 'ਚ ਆ ਜਾਵੇ ਤਾਂ ਉਹਦੇ ਆਉਣ ਦੇ ਨਾਲ ਭਾਰਤ 'ਚੋਂ ਕਰਪਸ਼ਨ ਖਤਮ ਹੋ ਜਾਏਗੀ। ਇਹਦਾ ਮਤਲਬ ਹੀ ਕੋਈ ਨਹੀਂ, ਕਿਉਂਕਿ ਕਰਪਸ਼ਨ ਸਿਸਟਮ ਦਾ ਪਾਰਟ ਹੈ ਤੇ ਸਿਸਟਮ ਦੀ ਓਵਰਹਾਲਿੰਗ ਕਰਨ ਤੋਂ ਬਿਨਾਂ ਇਹ ਕਰਪਸ਼ਨ ਖਤਮ ਨਹੀਂ ਹੋ ਸਕਦੀ। ਪਰ ਜਿਹੜਾ ਕਰਪਸ਼ਨ ਦਾ ਮੁੱਦਾ ਚੁੱਕਦੇ ਆ, ਉਹਨਾਂ ਨੇ ਅਮਿਤ ਸ਼ਾਹ ਦੇ ਉੱਤੇ ਵੀ ਹਮਲਾ ਬੋਲਿਆ, ਨਰਿੰਦਰ ਮੋਦੀ ਤੇ ਵੀ ਹਮਲਾ ਬੋਲਿਆ ਤੇ ਨਾਲ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਸੰਵਿਧਾਨਕ ਅਦਾਰੇ ਉਹਨਾਂ ਦਾ ਸਤਿਕਾਰ ਹੀ ਨਹੀਂ ਕਰਦੇ ਇਹ ਲੋਕ। ਉਹ ਅੱਜ ਸਾਬਤ ਵੀ ਹੋ ਗਿਆ ਜਦੋਂ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਯੇਦੂਰੱਪਾ ਨੇ ਆਪਣਾ ਅਸਤੀਫਾ ਦਿੱਤਾ ਤੇ ਉਹ ਗਏ, ਨਾਲ ਹੀ ਸਾਰੇ ਬੀਜੇਪੀ ਦੇ ਐਮਐਲਏ ਉੱਠ ਕੇ ਚਲ ਗਏ ਤੇ ਰਾਸ਼ਟਰੀ ਗਾਨ ਜਿਹੜਾ ਹੈ ਉਹ ਬਾਅਦ ਵਿੱਚ ਵੱਜਿਆ। ਇਹਨੂੰ ਵੀ ਇੱਕ ਅਪਮਾਨ ਦੇ ਤੌਰ ਤੇ ਰਾਹੁਲ ਗਾਂਧੀ ਨੇ ਲਿਆ। ਇੱਕ ਬਹੁਤ ਇੰਪੋਰਟੈਂਟ ਗੱਲ ਜਿਹੜੀ ਕੀਤੀ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਦੇ ਅਖੀਰ 'ਚ, ਜਿਹੜਾ ਉਹਨਾਂ ਨੇ ਅੱਜ ਦਿੱਤਾ, ਜਿਹੜਾ ਤੁਸੀਂ ਸੁਣਿਆ, ਉਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀਆਂ ਜਨਤਾ ਦਲ ਸੈਕੂਲਰ ਦਾ ਨਾਂ ਲੈ ਕੇ, ਬੀਐਸਪੀ ਦਾ ਨਾਂ ਲੈ ਕੇ, ਬਾਕੀ ਖੇਤਰੀ ਪਾਰਟੀਆਂ ਦੀ ਗੱਲ ਕਰਕੇ ਅਸੀਂ ਦੇਸ਼ ਭਰ ਦੇ ਵਿੱਚ ਇਹ ਜਿਹੜੀਆਂ ਤਾਕਤਾਂ ਆ, ਜਿਹੜੀਆਂ ਸੈਕੂਲਰ ਤਾਕਤਾਂ ਆ, ਉਹਨਾਂ ਨੂੰ ਇਕੱਠੇ ਕਰਕੇ ਅਸੀਂ ਨਰਿੰਦਰ ਮੋਦੀ ਤੇ ਆਰਐਸਐਸ ਤੇ ਅਮਿਤ ਸ਼ਾਹ ਦੇ ਖਿਲਾਫ ਜਾਂ ਬੀਜੇਪੀ ਦੇ ਖਿਲਾਫ ਲੜਾਈ ਇੱਕ ਜਾਰੀ ਰੱਖਾਂਗੇ ਤੇ ਇਹਨਾਂ ਨੂੰ ਇਹ ਜੋ ਕਰਨਾ ਚਾਹੁੰਦੇ ਆ ਦੇਸ਼ ਨੂੰ ਤਬਾਹ ਕਰਨ ਦੀ ਜਿਹੜੀ ਇਹਨਾਂ ਦੀ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦੇਣਗੇ। ਇਹ ਜਦੋਂ ਗੱਲਾਂ ਹੋ ਰਹੀਆਂ ਤਾਂ ਲਾਜ਼ਮੀ ਤੌਰ ਦੇ ਉੱਤੇ ਕਰਨਾਟਕਾ ਦੀ ਇਸ ਡਰਾਮਾਮਈ ਜਿੱਤ ਨੇ ਕਾਂਗਰਸ ਤੇ ਜਨਤਾ ਦਲ ਸੈਕੂਲਰ ਦੇ ਇਸ ਗੱਠਜੋੜ ਨੇ, ਜਿਹਨੂੰ ਨਾਪਾਕ ਗੱਠਜੋੜ ਵੀ ਕਿਹਾ ਜਾ ਰਿਹਾ, ਉਹਨੇ ਰਸਤੇ ਜ਼ਰੂਰ ਖੋਲ ਦਿੱਤੇ ਆ, ਜਿਹਦੇ ਕਰਕੇ ਕਰਨਾਟਕਾ ਦੀ ਇਹ ਜਿਹੜਾ ਡ੍ਰੌਪ ਸੀਨ ਹੋਇਆ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਵੱਖ-ਵੱਖ ਖੇਤਰੀ ਪਾਰਟੀਆਂ ਦੇ ਆਗੂ ਹੈ ਉਹਨਾਂ ਦੀ ਟਵੀਟਸ ਦਾ ਹੜ ਆ ਗਿਆ। ਕਾਂਗਰਸ ਪਾਰਟੀ ਦੇ ਆਗੂ ਨੇ ਤਾਂ ਟਵੀਟ ਕੀਤੇ ਹੀ, ਵੱਖ-ਵੱਖ ਖੇਤਰੀ ਪਾਰਟੀਆਂ, ਵੱਖ-ਵੱਖ ਸੂਬੇ ਦੇ ਮੁੱਖ ਮੰਤਰੀਆਂ ਦੇ ਜਿਹੜੇ ਟਵੀਟ ਆਏ ਆ, ਈਵਨ ਭਾਰਤੀ ਜਨਤਾ ਪਾਰਟੀ ਦੀ ਮਹਾਰਾਸ਼ਟਰ ਦੇ ਵਿੱਚ ਸਰਕਾਰ ਦੇ ਵਿੱਚ ਸ਼ਾਮਲ ਸ਼ਿਵ ਸੈਨਾ ਦੇ ਜਿਹੜਾ ਪ੍ਰਤੀਕਰਮ ਆਇਆ, ਇਹ ਦਰਸਾਉਂਦਾ ਹੈ ਕਿ ਨਰਿੰਦਰ ਮੋਦੀ ਵਾਸਤੇ 2019 ਸੌਖਾ ਨਹੀਂ ਹੈ। 2019 ਕਿੰਨਾ ਸੌਖਾ ਕਿੰਨਾ ਔਖਾ ਨਰਿੰਦਰ ਮੋਦੀ ਲਈ, ਇਹਦੇ ਬਾਰੇ ਵੀ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ। ਪਹਿਲਾਂ ਤੁਹਾਨੂੰ ਉਹ ਜ਼ਰੂਰ ਇੱਕ ਲਾਈਨ ਦੇ ਟਵੀਟ ਜਿਹੜੇ ਆ ਤੁਹਾਨੂੰ ਸੁਣਾ ਦਈਏ, ਜਾਂ ਆਪ ਹੀ ਤੁਹਾਨੂੰ ਮੈਂ ਦੱਸਾਂਗਾ, ਉਹਦੀ ਰਿਕਾਰਡਿੰਗ ਤਾਂ ਹੈ ਨਹੀਂ ਕੋਈ, ਪਰ ਆਪ ਹੀ ਦੱਸਦਾ ਕਿ ਕਿਹੜੇ ਲੀਡਰ ਨੇ ਕੀ ਕਿਹਾ ਤੇ ਇਹ ਤੋਂ ਬਾਅਦ ਕਿਸ ਤਰ੍ਹਾਂ ਦਾ ਸੀਨ ਬਣੇਗਾ। ਜਿਵੇਂ ਹੀ ਕਰਨਾਟਕਾ ਦੇ ਵਿੱਚ ਸੀਐਮ ਦੀ ਕੁਰਸੀ ਤੋਂ ਰਿਜ਼ਾਈਨ ਕੀਤਾ 2 ਦਿਨ ਦੇ ਮੁੱਖ ਮੰਤਰੀ ਯੇਦੂਰੱਪਾ ਨੇ, ਸੋਸ਼ਲ ਮੀਡੀਆ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਜਿਹੜੇ ਬਿਆਨ ਹੈ ਜਾਂ ਟਵੀਟ ਚੱਲਣ ਲੱਗ ਪਏ। ਸਭ ਤੋਂ ਪਹਿਲਾਂ ਟਵੀਟ ਕੀਤਾ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ। ਉਹਨਾਂ ਨੇ ਕਿਹਾ ਕਿ ਸਦਨ ਦੀ ਕਾਰਵਾਈ ਲਾਈਵ ਜਿਹੜੀ ਹੋਈ ਹੈ ਉਹਦੇ ਕਰਕੇ ਜਿਹੜਾ ਹਰ ਆਮ ਨਾਗਰਿਕ ਹੈ ਉਹ ਆਪਣੇ ਆਪ 'ਚ ਹੀ ਪ੍ਰੋਟੈਮ ਸਪੀਕਰ ਬਣ ਗਿਆ ਤੇ ਫਿਰ ਪ੍ਰਜਾਤੰਤਰ ਦੀ ਜਿਹੜੀ ਰਾਖੀ ਹੋ ਗਈ ਤੇ ਪ੍ਰਜਾਤੰਤਰ ਦੀ ਜਿੱਤ ਹੋਈ। ਰਾਜੀਵ ਸ਼ੁਕਲਾ ਹੋਰਾਂ ਨੇ ਕਿਹਾ ਕਿ ਲੋਕਤੰਤਰ ਦੇ ਵਿੱਚ ਖਰੀਦੋ ਫਰੋਖਤ ਦੀ ਕੋਈ ਜਗ੍ਹਾ ਨਹੀਂ ਹੈ ਤੇ ਭਾਰਤੀ ਜਨਤਾ ਪਾਰਟੀ ਅਜਿਹਾ ਕਰਨ ਵਿੱਚ ਅਸਮਰੱਥ ਹੋਈ ਹੈ ਤੇ ਯੇਦੂਰੱਪਾ ਨੂੰ ਜਿਹੜਾ ਅਸਤੀਫਾ ਦੇਣਾ ਪਿਆ। ਜਦਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਲੋਕਤੰਤਰ ਦੀ ਜਿੱਤ ਹੋਈ ਹੈ, ਕਰਨਾਟਕਾ ਨੂੰ ਵਧਾਈ ਹੈ, ਦੇਵਗੌੜਾ ਜੀ ਨੂੰ, ਕੁਮਾਰਾ ਸਵਾਮੀ ਨੂੰ, ਕਾਂਗਰਸ ਨੂੰ ਤੇ ਬਾਕੀ ਲੋਕਾਂ ਨੂੰ ਵਧਾਈ ਹੈ, ਕਿਉਂਕਿ ਇਹ ਖੇਤਰੀ ਫਰੰਟ ਦੀ ਜਿੱਤ ਹੋਈ ਹੈ। ਪ੍ਰਸਿੱਧ ਵਕੀਲ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਕਰਨਾਟਕਾ 'ਚ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਚੱਲ ਰਹੀ ਸੀ ਇੱਕ ਸਿਆਸੀ ਲੜਾਈ, ਉੱਤੇ ਉਹਨਾਂ ਨੇ ਵੀ ਇੱਕ ਕਮੈਂਟ ਕੀਤਾ, ਕਿਹਾ ਵੀ ਚਲੋ ਆਖਿਰਕਾਰ ਨਾਟਕ ਤਾਂ ਖਤਮ ਹੋਇਆ, ਵੀ ਗਵਰਨਰ ਨੇ ਇਸ ਪੂਰੇ ਮਾਮਲੇ ਨੂੰ ਭਾਰਤੀ ਜਨਤਾ ਪਾਰਟੀ ਦੇ ਪੱਖ 'ਚ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਆਖਿਰਕਾਰ ਜਿੱਤ ਜਿਹੜੀ ਹੈ ਜਮਹੂਰੀਅਤ ਦੀ ਹੋਈ ਹੈ ਤੇ ਇਸ ਜਿੱਤ ਦਾ ਪੂਰਾ ਸਿਹਰਾ ਕਾਂਗਰਸ ਤੇ ਜਨਤਾ ਦਲ ਸੈਕੂਲਰ ਨੂੰ ਜਾਂਦਾ ਹੈ। ਸਾਰਿਆਂ ਨੂੰ ਵਧਾਈ। ਗੁਲਾਮ ਨਬੀ ਆਜ਼ਾਦ ਜਿਨ੍ਹਾਂ ਨੇ ਇਹ ਸਾਰੀ ਗੇਮ ਬਣਾਈ ਉੱਥੇ ਜਾ ਕੇ, ਗੁਲਾਮ ਨਬੀ ਆਜ਼ਾਦ ਜਿਹੜੇ ਉੱਥੇ ਜਾ ਕੇ ਬੈਠੇ ਸੀਗੇ ਕਰਨਾਟਕਾ 'ਚ, ਉਹਨਾਂ ਨੇ ਕੇਂਦਰ ਸਰਕਾਰ ਦੇ ਹਮਲੇ ਦੇ ਖਿਲਾਫ ਖੜੇ ਹੋਣ ਵਾਸਤੇ ਕਾਂਗਰਸ ਨੂੰ, ਜੇਡੀਐਸ ਨੂੰ, ਬਹੁਜਨ ਸਮਾਜ ਪਾਰਟੀ ਦੇ ਵਿਧਾਇਕਾਂ ਨੂੰ ਵਧਾਈ ਦਿੱਤੀ ਤੇ ਨਾਲ ਇਹ ਕਿਹਾ ਵੀ ਤੁਸੀਂ ਸਾਰੇ ਜਿਹੜੇ ਇਕੱਠੇ ਹੋ ਕੇ ਜਦੋਂ ਹੁਣ ਕੰਮ ਕਰੋਗੇ ਤਾਂ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਅੱਗੇ ਹੋਰ ਵਧਿਆ ਜਾ ਸਕਦਾ ਹੈ। ਤੇ ਸ਼ਿਵ ਸੈਨਾ ਦਾ ਬਹੁਤ ਇੰਪੋਰਟੈਂਟ ਹੈ। ਸ਼ਿਵ ਸੈਨਾ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਸਹਿਯੋਗੀ ਹੈ ਮਹਾਰਾਸ਼ਟਰ ਦੇ ਵਿੱਚ। ਸ਼ਿਵ ਸੈਨਾ ਦਾ ਕਹਿਣਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਨੂੰ ਭਰੋਸੇ ਦਾ ਵੋਟ ਹਾਸਲ ਕਰਨ ਵਾਸਤੇ 15 ਦਿਨ ਦਿੱਤੇ ਜਾਣ ਤੇ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਇਹ ਦੱਸਦਾ ਹੈ ਕਿ ਕਰਨਾਟਕਾ ਦੇ ਗਵਰਨਰ ਵੂਜੂ ਭਾਈ ਵਾਲਾ ਨੇ ਗਲਤੀ ਕੀਤੀ ਸੀ।
पार्टी ने यह भी दोष लाया कि भारतीय जनता पार्टी के कोल धन बल ते बाहूबल हैगा। कर्नाटका च ताकत की खेड सुप्रीम कोर्ट च पहुंच गई, जिन्हें राजपाल या गवर्नर के हुक्म नूं खारिज कर दिता। ते बहुमत ना होने के बावजूद भी गवर्नर वजूभाई वाला ने जल्दबाजी च सरकार बनाने वास्ते बीजेपी नूं सद्दिया, उन्होंने बहुमत साबित करने वास्ते 15 दिन का समा दिता, पर सुप्रीम कोर्ट ने 15 दिन का समा सीमा खत्म करके 24 घंटे या 28 घंटे च बहुमत साबित करने का जिहड़ा हुक्म दिता। यह दसदा है कि राजपाल ने जेतू जरप्पा नूं हर हीले मुख्यमंत्री बनाने का जिहड़ा सोचा होया सी, पर वो सारा कुछ जिहड़ा फेल हो गया। हुण ये जिहड़े ट्वीट्स ने जां जिहड़े बयान ने, हाले होर भी आ रहे, तेजस्वी यादव बिहार तो उन्हां दा भी बयान आया कि लोकतंत्र की जित है। इहदे च दो गल्लां बड़ियां इंपॉर्टेंट ने। नंबर एक तो यह है कि शिव सेना जिहड़ी भारतीय जनता पार्टी की सहयोगी है, वो भी जे इस गल ते आके खड़ गई है भी ये लोकतंत्र की जित है तो भारतीय जनता पार्टी को धन बल ते बाहूबल हैगा, ते सीधे तौर पर शिवसेना का इल्जाम बीजेपी ते उन्हें यह दस दिता कि 2019 तक शिवसेना भारतीय जनता पार्टी नाल नहीं रहेगी। एक खबरों के बुलेटिन तुसीं सुनी लिया होना कि चंद्रबाबू नायडू का भी एक ट्वीट आ गया सी, ते चंद्रबाबू नायडू कल तक बीजेपी के नाल सीगे, एनडीए दे विच सी, वो हुण वखरे हो गया। सो खेतरी पार्टियां का एक फ्रंट जिहड़ा बनदी जिहड़ी एक संभावना इहदे चों निकलदी दिखाई दे रही है। एक जिहड़ी इंपॉर्टेंट जिहड़ी ट्वीट हैगा ममता बैनर्जी का। ममता बैनर्जी ने लोकतंत्र की जित तो कही है, पर नाल दी नाल उन्हें कहा कि खेतरी फ्रंट की जित है। ये एक कुंडी है जिहड़ी कुंडी ये दसदी है कि जिहड़ा देश दे विच भारतीय जनता पार्टी के खिलाफ कोई फ्रंट बनना, वो किते ना किते एक पैरलल फ्रंट होर भी हो सकता है। ममता बैनर्जी काफ़ी देर तो लगी हुई है कि एक फ्रंट इदां दा बने जिहदी लीडर वो होवे, यानी भारत दे विच नरेंद्र मोदी के मुकाबले प्रधानमंत्री नूं किहनूं पेश किया जाना, इहदी लड़ाई विरोधी पार्टियां दे विच भी बनी रहेगी। ये ट्वीट्स दे विचों दो गल्लां जिहड़ियां बड़ियां महत्वपूर्ण निकलदियां। बाकी गल्लां आपां अगे जाके भी तुहाडे नाल करनियां है कि किवें किवें ये सारियां चीज़ां जिहड़ियां वापर सकदियां, पर जो साडे कोल जानकारियां उहदे मुताबक आउण वाला समा 2019 सौखा नहीं है भारतीय जनता पार्टी वास्ते। कर्नाटका दे विच जिद्दां येदियुरप्पा सरकार का पतन होया, उस तो बाद कांग्रेस ते जनता दल सैकुलर का गठजोड़ जिहड़ा बन गया, जिहड़ा पोस्ट पोल है, जे सही तरीके नाल चल गया तो 2019 दियां लोक सभा चोणां च उत्तर प्रदेश दे विच समाजवादी पार्टी ते बहुजन समाज पार्टी का गठजोड़ होगा, उत्थे कांग्रेस भी नाल रलूगी। कर्नाटका विच भी बीजेपी वास्ते मुश्किल पैदा हो जू। उदों जिहड़ियां कर्नाटका दी 28 लोक सभा सीटां है, इत्थे कांग्रेस ते जनता दल सैकुलर दे जिहड़ा गठजोड़ बनूगा उहदी ताकत वधूगी, क्योंकि जिहड़ी विधान सभा चोणां दे नतीजे आए आ, बीजेपी नूं 36% वोटां मिलियां ते कांग्रेस नूं 38% मिल गईयां, ते जनता दल सैकुलर नूं 17-18% मिलियां। कुल मिला के 57% बीजेपी के खिलाफ है वोट। ते कर्नाटका का जिहड़ा सारा सियासी घटनाक्रम है, ਇਹਦੇ ਨਾਲ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਅਗਵਾਈ ਦੇ ਵਿੱਚ ਜਿਹੜੀ ਵਿਰੋਧੀ ਗੱਠਜੋੜ ਬਣਨਾ ਹੈ ਨਰਿੰਦਰ ਮੋਦੀ ਦੇ ਖਿਲਾਫ, ਉਹਦੀ ਸੰਭਾਵਨਾ ਕਾਫੀ ਹੱਦ ਤੱਕ ਵੱਧ ਗਈ ਹੈ। ਨਾਲ ਹੀ ਸੈਂਟਰ ਦੀ ਜਿਹੜੀ ਪੋਲਿਟਿਕਸ ਹੋਏਗੀ, ਕੇਂਦਰੀ ਰਾਜਨੀਤੀ, ਉਹਦੇ ਚ ਸਾਬਕਾ ਪ੍ਰਧਾਨ ਮੰਤਰੀ HD ਦੇਵਗੌੜਾ ਦੀ ਭੂਮਿਕਾ ਵੀ ਵੱਧ ਜਾਣੀ ਹੈ। ਨਾਲ ਹੀ ਜਿਹੜਾ ਇਸੇ ਸਾਲ ਰਾਜਸਥਾਨ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਜਾਂ ਛੱਤੀਸਗੜ੍ਹ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ, ਇਹ ਚ ਕਾਂਗਰਸ ਦਾ ਮਨੋਬਲ ਵੀ ਵਧੇਗਾ ਤੇ ਕਾਂਗਰਸ ਪਾਰਟੀ ਬਾਕੀ ਛੋਟੀਆਂ ਪਾਰਟੀਆਂ ਨੂੰ ਵੀ ਨਾਲ ਲੈਗੀ। ਇਹ ਅੱਜ ਕਿਹਾ ਵੀ ਰਾਹੁਲ ਗਾਂਧੀ ਨੇ। ਅੱਗੇ ਰਾਹੁਲ ਗਾਂਧੀ ਨੇ ਕਰਨਾਟਕਾ ਚ ਬੋਲਦਿਆਂ ਇੱਕ ਥਾਂ ਕਿਹਾ ਸਵਾਲ ਦੇ ਜਵਾਬ ਚ ਵੀ ਜੇ ਸਾਡੀ ਤਾਕਤ ਵੱਧਦੀ ਹੈ, ਕਾਂਗਰਸ ਨੂੰ ਜ਼ਿਆਦਾ ਸੀਟਾਂ ਆਉਂਦੀਆਂ ਦੇਸ਼ ਦੇ ਵਿੱਚ 2019 ਤਾਂ ਮੈਂ ਪ੍ਰਧਾਨ ਮੰਤਰੀ ਵੀ ਬਣ ਸਕਦਾ। ਪਰ ਹੁਣ ਕਰਨਾਟਕਾ ਦੇ ਇਸ ਸੀਨ ਤੋਂ ਬਾਅਦ ਉਹਨੇ ਇਹ ਗੱਲ ਨਹੀਂ ਕਹੀ। ਰਾਹੁਲ ਗਾਂਧੀ ਹੋਰਾਂ ਨੇ ਕਿਹਾ ਵੀ ਮੈਂ ਅਸੀਂ ਜਿਹੜੀਆਂ ਬਾਕੀ ਪਾਰਟੀਆਂ, ਖੇਤਰੀ ਪਾਰਟੀਆਂ ਜਾਂ ਛੋਟੀਆਂ ਪਾਰਟੀਆਂ, ਉਹਨਾਂ ਨੂੰ ਇਕੱਠੇ ਕਰਾਂਗੇ। ਯਾਨੀ ਇੱਕ ਤਿਆਗ ਜਿਹੜਾ ਕਰਨਾਟਕਾ ਦੇ ਵਿੱਚ ਕਾਂਗਰਸ ਨੇ ਕੀਤਾ, 78 ਸੀਟਾਂ ਦੇ ਬਾਵਜੂਦ 37 ਸੀਟਾਂ ਵਾਲੇ ਨੂੰ ਮੁੱਖ ਮੰਤਰੀ ਦੀ ਕੁਰਸੀ ਦੇ ਦਿੱਤੀ, ਉਹ ਤਿਆਗ ਕੇਂਦਰ ਦੇ ਵਿੱਚ 2019 ਤੋਂ ਬਾਅਦ ਵੀ ਸ਼ਾਇਦ ਕਾਂਗਰਸ ਨੂੰ ਕਰਨਾ ਪਵੇ ਤੇ ਇਹਦਾ ਫਾਇਦਾ ਵੀ ਚੋਣਾਂ ਦੇ ਵਿੱਚ 2019 ਚ ਇਹਨਾਂ ਨੂੰ ਮਿਲ ਸਕਦਾ ਹੈ। ਤੇ ਪਰ ਨਾਲ ਦੀ ਨਾਲ ਸਵਾਲ ਵੀ ਪੈਦਾ ਹੁੰਦੇ ਆ, ਖਾਸ ਤੌਰ ਤੇ ਕਰਨਾਟਕਾ ਦੇ ਹਵਾਲੇ ਨਾਲ ਇੱਕ ਸਵਾਲ ਸਾਨੂੰ ਵੀ ਆਇਆ। ਉਹ ਸਵਾਲ ਕੁਝ ਇਸ ਕਿਸਮ ਦਾ ਹੈ ਵੀ 78 ਸੀਟਾਂ ਜਿੱਤਣ ਵਾਲੀ ਕਾਂਗਰਸ ਕੀ 37-38 ਸੀਟਾਂ ਜਿੱਤਣ ਵਾਲਾ ਜਿਹੜਾ ਜਨਤਾ ਦਲ ਸੈਕੂਲਰ ਹੈ ਉਹਦੀ ਅਗਵਾਈ 'ਚ ਕੰਮ ਕਰ ਸਕੂ, ਉਹਦੇ ਹੇਠਾਂ ਕੰਮ ਕਰ ਲਓ? ਕੀ ਕਾਂਗਰਸ ਪਾਰਟੀ ਜਿਹੜੀ ਬਲੈਕਮੇਲ ਦੀ ਪਾਲਿਸੀ ਨਹੀਂ ਅਪਣਾਊਗੀ ਤੇ ਇਹ ਗੱਠਜੋੜ ਬਹੁਤੀ ਦੇਰ ਚੱਲਣਾ ਨਹੀਂ? ਇਦਾਂ ਦੇ ਸਵਾਲ ਵੀ ਆ ਰਹੇ, ਇਦਾਂ ਦੇ ਸੰਸ਼ੇ ਵੀ ਆ ਰਹੇ। ਪਰ ਮੇਰਾ ਇੱਥੇ ਇਹ ਮੰਨਣਾ ਹੈ ਕਿ ਘੱਟੋ ਘੱਟ 2019 ਚ ਇਦਾਂ ਨਹੀਂ ਹੁੰਦਾ। 2019 ਤੱਕ ਤਾਂ ਇਹ ਗੱਠਜੋੜ ਚੱਲੇਗਾ। 2019 ਦੇ ਰਿਜ਼ਲਟ ਕੀ ਰਹਿੰਦੇ ਆ ਲੋਕ ਸਭਾ ਚੋਣਾਂ ਦੇ, ਉਹ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ। ਉਸ ਤੋਂ ਬਾਅਦ ਵੱਖ-ਵੱਖ ਸੂਬਿਆਂ 'ਚ ਗੱਠਜੋੜ ਕਿੱਦਾਂ ਚੱਲਣਗੇ, ਕਿੱਦਾਂ ਨਹੀਂ, ਪਰ ਹੈ ਬੜਾ ਔਖਾ ਮਾਮਲਾ ਇਹ ਔਖਾ ਕਿੱਦਾਂ ਸੌਖਾ ਬਣੇਗਾ, ਇਹਦਾ ਪਹਿਲਾ ਸੀਨ ਸੋਮਵਾਰ ਨੂੰ ਦਿਖਾਈ ਦੇਵੇਗਾ ਜਦੋਂ ਕਰਨਾਟਕਾ ਦੇ ਵਿੱਚ ਸਹੁੰ ਚੁੱਕਣੀ ਆ ਕੁਮਾਰਾ ਸਵਾਮੀ ਨੇ ਮੁੱਖ ਮੰਤਰੀ ਦੀ। ਰਾਹੁਲ ਗਾਂਧੀ ਵੀ ਆਉਣਗੇ, ਕਾਂਗਰਸ ਦੀ ਸਾਰੀ ਲੀਡਰਸ਼ਿਪ ਆਏਗੀ। ਪਰ ਅੱਜ ਜਿਨ੍ਹਾਂ ਨੇ ਖੇਤਰੀ ਪਾਰਟੀਆਂ ਦੇ ਲੀਡਰਾਂ ਦਾ ਨਾਂ ਲਿਆ,
अखिलेश यादव उत्तर प्रदेश तो भी आने की संभावना है, चंद्रबाबू नायडू आउणगे, पश्चिम बंगाल की मुख मंत्री जिहड़ी है ममता बनर्जी भी आऊगी, तेजस्वी यादव भी आऊगा, तो इदां ही जिहड़े तेलंगाना वाले है वो भी आउणगे। सारिया खेतरी पार्टियां जिहड़ियां एंटी बीजेपी है वो सारिया मुख मंत्री के सौचक समागम च आ रही हैं, तो उस समागम च आके एक सीन इदां दा बनाउणगियां भी हाँ आ रहे हैं असीं इकट्ठे होकर 2019 च। आउणा किद्दां आ, कोई कॉमन मिनीमम प्रोग्राम बना के आउणा आ ਜਾਂ कोई सैकुलर गठजोड़ बना के आना आ कि मुड़ के वो जिहड़ा गठजोड़ दीयां जिहड़ियां संभावनावां बन रही हैं, मुड़ के वो दिन आपां देख सकते हैं कि जदों कांग्रेस के खिलाफ गठजोड़ बनते सी, अज बीजेपी के खिलाफ गठजोड़ बन गए, शायद देश की तकदीर इस पासे वल्लों जा रही है। इहदे नाल लोकां दा किन्ना कुछ भला होना, इहदे बारे तां असीं क्योंकि साडी समझदारी होर किस्म की है, असीं हमेशा ही इहदे ते गल्लां करदे रहे हां। हुण मैं इहदे ते बहुती गल ना भी करां क्योंकि मैं कह चुका कि करैक्टर जिहड़ा है पोलीटिकल करैक्टर ਉਹਦੇ 'ਚ थोड़े बहुत फर्क ने भारतीय जनता पार्टी ते कांग्रेस पार्टी 'ਚ कोई फर्क नहीं, पर भारतीय जनता पार्टी जिहड़ी संप्रदायक राजनीति कर रही है, फिरका प्रस्ती की राजनीति कर रही है, ते वख-वख धर्मां ते वख-वख भाईचारिਆਂ 'ਚ पाड़ पाओ की राजनीति जिहड़ी कर रही है, घट गिणतियां दे खिलाफ जिहड़ी भारतीय जनता पार्टी ने एक किस्म का सीधा निशाने लाए हुए है, वो जिहड़ी ਉਹਦੇ खिलाफ एक सद्भावना ते सैकुलर किस्म की एक धिर जे बन के आउंदी है सांझे प्लेटफार्म के रूप दे विच। इहदे नाल घट्टो घट एक दबाਅ जिहड़ा सधारण बंदे ते पिया, डर ते खौफ पैदा होया घट गिणतियां 'च, वो डर घटण दी संभावना जरूर बन जाएगी। इन्हां सारे मामलिਆਂ ते अगां भी अपनी गलबात चलदी रहनी है, पर असीं हुण जांदे जांदे पंजाब दा एक जिक्र जरूर करना है। पंजाब दे विच होर बड़े मसले ने जिन्हां ते असीं चर्चा करदे रहने हैं, पर पिछले दिनां दे विच जिवें ब्यास दरिया दे विच एक शराब की मिल का सीरा सुट्टिया गया, पहला भी सुट्टते होणगे, रसायन बड़े पैंदे आ, कैमिकल बड़े पैंदे वख-वख फैक्ट्रियां दे सीरे जिहड़े शराब की फैक्ट्री दे आ वो सुट्टे जांदे आ, पर वड्डी मात्रा च सीरा जिहड़ा गया ब्यास दरिया दे विच, जिहदे करके लखां मच्छियां मर गईयां। उस तो बाद ये सवाल उठ के खड़ा हो गया भी ये सारा कुछ सरकार की नाक हेठा हो रहा, पर सरकार कुछ नहीं कर रही। हुण मसला यह है कि केवल ब्यास दरिया नहीं, सारे पंजाब के पानी जिहड़े गंदले हो चुके हैं। पंजाब जिहड़ा जिउंदा ही जिहदा ना ही जानी पंज धरतियां के नां ते पिया, पंज दरियावां के नां ते पिया, जिहदी जीवन तंत पानी है, पानी वैसे भी पंजाब तो खोण की कोशिश हो रही है, वो एक वखरा मामला भी हैगा, पर पानी नूं गंदला किवें कीता जा रहा। अज असीं पंजां दरियावां तो सवा 2 दरिया रह गए हैं, ते जिहड़े दो मुख दरिया साडे हैगे सतलुज ते ब्यास, ते ਉਹਦੇ 'ਚ जिस तरीके दे नाल फैक्ट्रियां दा कैमिकल फैक्ट्रियां दा गंद मंद जा रहा, किसी किस्म की कोई रोक नहीं है। ਤੇ ਕਿਉਂਕਿ ਉਹ ਵੱਡੇ ਲੋਕ ਨੇ, ਸਰਕਾਰਾਂ 'ਚ ਬੈਠੇ ਲੋਕ ਜਿਹੜੇ ਆ ਉਹਨਾਂ ਦੀ ਸਰਪ੍ਰਸਤੀ ਉਹਨਾਂ ਕੋਲ ਹੁੰਦੀ ਹੈ। ਆ ਜਿਹੜਾ ਮਾਮਲਾ ਵੀ ਹੈ ਤੇ ਜਿਹੜਾ ਸੀਰਾ ਸੁੱਟਿਆ ਗਿਆ ਬਿਆਸ ਦਰਿਆ ਦੇ ਵਿੱਚ, ਸ਼ਰਾਬ ਦੀ ਜਿਹੜੀ ਫੈਕਟਰੀ ਹੈ, ਇਹ ਵੀ ਵੱਡੇ ਬੰਦੇ ਨੇ, ਇਹਨਾਂ ਦੀ ਵੀ ਸਿਆਸੀ ਛਤਰੀ ਹੈਗੀ ਆ, ਇਸ ਕਰਕੇ ਇਹਨਾਂ ਨੂੰ ਰੋਕਿਆ ਨਹੀਂ ਜਾਂਦਾ। ਹੁਣ ਹੋਇਆ ਕੀ ਹੈ ਵੀ ਪੰਜਾਬ ਦੇ ਜਿਹੜੇ ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ, ਉਹਨਾਂ ਨੇ ਕਹਿ ਦਿੱਤਾ ਜੀ ਅਸੀਂ ਇਹ ਫੈਕਟਰੀ ਜਿਹੜੀ ਕੀੜੀ ਅਫਗਾਨਾਂ ਵਾਲੀ ਇਹ ਬੰਦ ਕਰ ਦਿੱਤੀ ਹੈ ਜੀ, ਇਹਨੂੰ ਤਾਲਾ ਲਾ ਦਿੱਤਾ ਹੈ। पर ये इदा तो नहीं गल बननी, केवल उन्होंने ताला लाना नहीं गल बननी, उन्होंने खिलाफ क्यों नहीं क्राइम का जिहड़ा दोष ला के उन्होंने जेलों सुट्टिया गया, जिहड़े लोग इहदे लई जिम्मेवार है, नहीं सुट्टिया गया। कारण उहदा की है? कारण यह है भी देखो फैक्ट्री ये हैगी किहदी है, ये फैक्ट्री हैगी आ ਚੱਡਾ परिवार की नूंह परमजीत सिंह सरना की भतीजी ते हरमिंदर सिंह सरना जिहड़े उहदे भरा उहनां दी बेटी जिहड़ी है उहनां दी फैक्ट्री है, जसदीप कौर ਚੱਡਾ की। ਪੌਂਟੀ ਚੱਡਾ ਜਿਹੜਾ ਸ਼ਰਾਬ ਦਾ ਕਿੰਗ ਰਿਹਾ, ਉਹਦੇ ਪਰਿਵਾਰ ਦੀ ਨੂੰਹ ਆ ਜਸਦੀਪ ਕੌਰ ਚੱਡਾ, ਤੇ ਹਰਵਿੰਦਰ ਸਿੰਘ ਸਰਨਾ ਜਿਹੜਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਰਿਹਾ, ਉਹਦੀ ਬੇਟੀ ਹੈ, ਤੇ ਪਰਮਜੀਤ ਸਿੰਘ ਸਰਨਾ ਜਿਹੜਾ ਦਿੱਲੀ ਦਾ ਸ਼੍ਰੋਮਣੀ ਅਕਾਲੀ ਦਲ ਹੈ, ਉਹਦੀ ਇਹ ਹੈਗੀ ਆ ਭਤੀਜੀ। ਤੇ ਪਰਮਜੀਤ ਸਿੰਘ ਸਰਨਾ ਹੋਰੀ ਅੱਜ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿੱਖ ਮਾਮਲਿਆਂ ਦੇ ਸਲਾਹਕਾਰ ਹੈ। ਹੁਣ ਜੇ ਉਹਨਾਂ ਦੀ ਫੈਕਟਰੀ ਹੈ, ਤੇ ਇਨ ਬਿਟਵੀਨ ਇਹ ਵੀ ਖਬਰ ਆਈ ਸੀ, ਕੱਲ ਤੁਸੀਂ ਸੁਣੀ ਹੈ ਵੀ ਬਕਾਇਦਾ ਦਿੱਲੀ ਦੇ ਵਿੱਚ ਸਰਨੇ ਭਰਾ ਦੋਨੋਂ ਗਏ जाके पंजाब भवन दे विच वातावरण मंत्री OP सोनू नूं मिले आ। इहदा मतलब है कि उन्हां दे खिलाफ कोई किसी किस्म दा एक्शन नहीं लिया जाना। वो फैक्ट्री नूं तुसीं ताला लाता, ठीक है जी, ते थोड़ी देर रौला चलेगा ते मुड़ के फिर वो सारा कुछ उदां ही चलदा रहेगा। सो इस वेले दी स्थिति यही है कि पंजाब दे विच पाणीआं नूं जिस रूप दे विच गंदला कीता गया, लुधियाणे विचों एक नाला वगदा जिहदा ना ही गंदा नाला है। ਹੁਣ ਇੱਥੇ ਸੀਚੇਵਾਲ ਸਾਹਿਬ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ, ਕਾਲੀ ਬੇਈ ਦੇ ਵਿੱਚੋਂ ਗੰਦ ਮੰਦ ਕੱਢੀ ਜਾਣ, ਜੋ ਮਰਜ਼ੀ ਕਰੀ ਜਾਣ, ਪਰ ਜਿੰਨੀ ਦੇਰ ਤੱਕ ਸਰਕਾਰਾਂ ਦੀ ਨੀਤ ਤੇ ਨੀਅਤ ਨਹੀਂ ਸਾਫ਼ ਹੁੰਦੀ, ਉਨੀ ਦੇਰ ਤੱਕ ਇਹ ਮਸਲੇ ਹੱਲ ਨਹੀਂ ਹੋਣੇ। ਉਹਨਾਂ ਤੇ ਇੱਕ ਪ੍ਰੈਸ਼ਰ ਬਣ ਰਿਹਾ। ਆਮ ਆਦਮੀ ਪਾਰਟੀ ਨੇ ਵੀ ਰੌਲਾ ਪਾਇਆ ਇਸ ਗੱਲ ਦੇ ਉੱਤੇ। ਅੱਜ ਫਿਰ ਬਕਾਇਦਾ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦਾ ਬਿਆਨ ਹੈ, ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਵਾਤਾਵਰਣ ਐਮਰਜੈਂਸੀ ਲਾਉਣੀ ਚਾਹੀਦੀ ਹੈ ਕੈਪਟਨ ਅਮਰਿੰਦਰ ਸਿੰਘ ਨੂੰ। ਕਾਰਨ ਉਹਦਾ ਇਹ ਹੈ ਕਿ ਵਾਤਾਵਰਣ ਇੰਨੀ ਬੁਰੀ ਤਰ੍ਹਾਂ ਦੂਸ਼ਿਤ ਕਰ ਦਿੱਤਾ ਗਿਆ। ਆਪ ਤਾਂ ਪਹਾੜਾਂ ਦੇ ਵਿੱਚ ਆਨੰਦ ਲੈਂਦੇ ਨੇ ਵੱਡੇ ਲੋਕ,
जाके पहाड़ां 'ਚ जाके शुद्ध हवा फकदे ने ते इत्थे पंजाब जिहड़ा आ हवा 'ਚ भी दूषित है ते साउंड भी बहुत बुरी तरह इत्थे दूषित हो चुकी है ते पानी की तो गल ही कोई नहीं रही। 18 जून साडे जिहड़े है पानी जिहड़ा धरती हेठला पानी है 18 जून ब्लैक जोन दे विच आ गया, पीण वाला पानी बचिया कोई नहीं। साडे पंजाब दे विच जिहड़ा दरियावां दी धरती है उत्थे लोकां दे हत्थां 'च पानी दी बोतलां अज दिखाई दे रही हैं। कुदरती तौर ते हवा ते पानी ते मनुख दा जिहड़ा अधिकार है पर मनुख का अधिकार भी खोया जा रहा है। तुहानूं ऑक्सीजन बेची जा रही है, हवा भी बेची जा रही है, साह लैना भी जिहड़ा आउण वाले समय दे विच तुसीं खरीद के साह लै सकोगे, इदां दे हालात बना दित्ते गए हैं। इहदे 'च सिद्धे तौर दे उत्ते सरकारां दीयां जिहड़ियां बदनीतियां वो शामिल ने। असीं भी पंजाबी रेडियो USA ਵੱਲੋਂ डिमांड कर रहे हैं, मंग कर रहे हैं भी घट्टो घट्ट ये जिहड़े लोग दोषी है, जिहड़े फैक्ट्रियां दा कैमीकल, फैक्ट्रियां दा गंद मंद जिहड़ा आ, शराब दीयां फैक्ट्रियां दा सीरा दरियावां 'ਚ ਰੋੜਦੇ है, ਲੱਖਾਂ ਮੱਛੀਆਂ ਮਰ ਗਈਆਂ, ਹੁਣ ਬੰਦਿਆਂ ਦੇ ਉੱਤੇ ਵੀ ਅਸਰ ਹੋਣ ਲੱਗ ਪਿਆ। ਪਾਣੀ ਕਿਉਂਕਿ ਨਹਿਰਾਂ ਰਾਹੀਂ ਵੱਖ-ਵੱਖ ਖੇਤਾਂ ਦੇ ਵਿੱਚ ਵੀ ਚਲਾ ਗਿਆ ਤੇ ਉਹਦਾ ਲਾਜ਼ਮੀ ਤੌਰ ਤੇ ਜਿਹੜਾ ਮਨੁੱਖੀ ਜਿਹੜੀ ਸਿਹਤ ਉਹਦੇ ਤੇ ਵੀ ਬਹੁਤ ਬੁਰੀ ਤਰ੍ਹਾਂ ਅਸਰ ਪੈਣਾ। ਪਹਿਲੇ ਪੰਜਾਬ ਕੈਂਸਰ ਦੇ ਨਾਲ ਬਹੁਤ ਬੁਰੀ ਤਰ੍ਹਾਂ ਜੂਝ ਰਿਹਾ, ਹੋਰ ਬਹੁਤ ਸਾਰੀਆਂ ਬਿਮਾਰੀਆਂ ਪੰਜਾਬ ਨੂੰ ਚੁੰਬੜੀਆਂ ਹੋਈਆਂ। ਸਰਕਾਰ ਦੀ ਬਦਨੀਤੀ ਜਿਹੜੀ ਉਹਦੇ ਖਿਲਾਫ ਇੱਕ ਵੱਡੀ ਲਹਿਰ ਜਿਹੜੀ ਆ ਪੰਜਾਬ ਦੇ ਵਿੱਚ ਖੜੀ ਕਰਨ ਦੀ ਜ਼ਰੂਰਤ ਹੈ। ਵਿਰੋਧੀ ਪਾਰਟੀਆਂ ਵੀ ਇਹਦੇ ਤੇ ਗੱਲ ਕਰਨ ਤੇ ਲੋਕ ਜਥੇਬੰਦੀਆਂ ਵੀ ਇਹਦੇ ਵਾਸਤੇ ਅੱਗੇ ਆਉਣ ਤੇ ਜਿੱਥੇ ਕਿਤੇ ਆਪਣੇ ਵਰਗੇ ਲੋਕ ਹੈ, ਜਿੱਥੇ ਕਿਤੇ ਵੀ ਅਸੀਂ ਬੈਠੇ ਹਾਂ, ਤੁਸੀਂ ਬੈਠੇ ਆ, ਆਪਾਂ ਵੀ ਸੱਥਾਂ 'ਚ ਬੈਠ ਕੇ ਇੱਕ ਦੂਜੇ ਨਾਲ ਗੱਲਬਾਤ ਕਰੀਏ, ਗੱਲ ਨੂੰ ਅੱਗੇ ਤੋਰੀਏ ਤਾਂ ਜੋ ਸਰਕਾਰ ਤੇ ਘੱਟੋ ਘੱਟ ਪੰਜਾਬ ਦਾ ਪਾਣੀ ਬਚਾਉਣ ਦਾ ਜਿਹੜਾ ਇੱਕ ਜ਼ਿੰਮਾ ਉਹ ਸੁੱਟਿਆ ਜਾ ਸਕੇ ਤੇ ਸਰਕਾਰ ਦੀ ਨੀਂਦ ਜਿਹੜੀ ਹੈ ਉਹ ਖੋਲੀ ਜਾ ਸਕੇ। ਇਹਦੇ ਨਾਲ ਹੀ ਅਸੀਂ ਅੱਜ ਦਾ ਸਾਂਝੀ ਸੱਥ ਪ੍ਰੋਗਰਾਮ ਇੱਥੇ ਸਮਾਪਤ ਕਰਾਂਗੇ। ਅਗਲੇ ਹਫਤੇ ਫਿਰ ਮੁਲਾਕਾਤ ਹੋਏਗੀ। सुशील दोसांझ ने तो आ गया। बहुत बहुत मेहरबानी, बहुत बहुत शुभ शामा।